ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਹੁਣ ਆਪਾਂ ਭਾਰਤ ਦੇ ਕਿਸਾਨਾਂ ਦੀ ਗੱਲ ਕਰਨ ਲੱਗੇ ਹਾਂ। ਸੋ ਜਿਸ ਤਰ੍ਹਾਂ ਕਿ ਜੋ ਭਾਰਤ ਵਿੱਚ ਕਿਸਾਨਾਂ ਦਾ ਸੰਘਰਸ਼ ਹੈ ਉਹ ਹੋਰ ਤੇਜ਼ ਹੋ ਰਿਹਾ ਹੈ। ਸੋ ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਮੋਦੀ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਤੱਕ ਨਹੀਂ ਸਰਕਦੀ। ਸੋ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਸਾਨ ਮੋਦੀ ਸਰਕਾਰ ਨੂੰ ਝੁਕਾਉਣ ਵਿੱਚ ਕਾਮਯਾਬ ਹੋਣਗੇ ਜਾਂ ਫਿਰ ਜਿਹੜਾ ਇਹ ਸੰਘਰਸ਼ ਹੈ ਇਹ ਇਸੇ ਤਰ੍ਹਾਂ ਹੀ ਦਮ ਤੋੜ ਜਾਏਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਸ ਸੰਘਰਸ਼ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਦੋਵੇਂ वक्त अरदास करते हैं कि जेड़ा संघर्ष सच हक इंसाफ लई है, बिल्कुल, और जिस संघर्ष नूं वो लोग जेड़े अन्नदाता ही नहीं ने, जे असी ये कहना होए कि जो कुछ असी बनते हैं उसका आधार जिन्हों असी जे फ्यूल तुसी कहो तो साडा फूड तो दे नाल ही इंसानी होंद है। बिल्कुल, पानी ये रब दी देन है, ये रब ने पैदा किया है। लेकिन ये जदों तक सिविलाइजेशन नहीं सी दी शुरुआत हुई, खेतीबाड़ी नहीं सी आई, उदों तक जंगलों च कौन किवें खांदा सी, सरवाइव करदा सी, एक वखरी कहानी है। पर ये साडा किसान जिहड़ा है ये मूल है जिन्हें सारी सिविलाइजेशन नूं खड़ा रखा। इमैजिन करो जिहड़ा वो पानी जां फूड ना होए ते तुसीं ਜਦੋਂ ਅਸੀਂ ਪੁਰਾਣੇ ਉਹਨਾਂ ਜ਼ਮਾਨਿਆਂ ਦੀ ਗੱਲ ਕਰਦੇ ਹਾਂ, ਡਾਇਨਾਸੌਰ ਸਨ ਜਾਂ ਕਿੰਨੇ ਆਏ ਕਿੰਨੇ ਗਏ, ਪਤਾ ਨਹੀਂ ਕੀ ਹੋ ਜਾਂਦਾ ਸੀ ਕਿ ਸਭ ਕੁਝ ਖਤਮ ਹੋ ਜਾਂਦਾ ਸੀ। ਪਰ ਜਿਹੜੀਆਂ ਮਾਈਗ੍ਰੇਸ਼ਨਸ ਵੀ ਹੁੰਦੀਆਂ ਸੀ ਕਿ ਜੀ ਕਿੱਥੋਂ ਕਬੀਲਾ ਉੱਠ ਪਿਆ, ਮੀਂਹ ਨਹੀਂ ਪਿਆ, ਅਕਾਲ ਪੈ ਗਿਆ, ਖਾਣ ਨੂੰ ਕੁਝ ਨਹੀਂ ਹੈ, ਉਹਦਾ ਮੂੰਹ ਵੀ ਰਹਿੰਦੇ ਸੀ। ਜੇ ਅੱਜ ਦੁਨੀਆ ਦੇ ਵਿੱਚ 7.5 ਬਿਲੀਅਨ ਲੋਕਾਂ ਦੇ ਲਈ ਜਿਹੜੀ ਆਬਾਦੀ ਪਿਛਲੇ ਆਲਮੋਸਟ 80 ਸਾਲ ਦੇ ਵਿੱਚ ਤਿੱਗਣੀ ਹੋਈ ਹੈ ਦੁਨੀਆ ਦੀ, 2-2.5 ਬਿਲੀਅਨ ਸੀ 30s ਦੇ ਵਿੱਚ, ਤੇ ਇਹ ਫਾਰਮਰਸ ਦੀ ਬਦੌਲਤ ਹੈ। ਮੈਂ ਇਕੱਲੇ ਆਪਣੀ ਸੁਸਾਇਟੀ ਦੇ ਫਾਰਮਰਸ ਦੀ ਗੱਲ ਹੀ ਨਹੀਂ ਕਰ ਰਿਹਾ, ਦੁਨੀਆ ਭਰ ਚ। ਔਰ ਜਦੋਂ ਫੂਡ ਸਾਡੇ ਟੇਬਲ ਤੇ ਹੁੰਦਾ ਹੈ ਤੇ ਸਾਡੇ ਚੋਂ ਸ਼ੁਕਰਗੁਜ਼ਾਰੀ ਹੋਣੀ ਚਾਹੀਦੀ ਹੈ ਕਿ ਇਹਨੂੰ ਕਿਹਨਾਂ ਹੱਥਾਂ ਨੇ ਉਗਾਇਆ, ਕਿਹਨਾਂ ਨੇ ਸਾਂਭਿਆ, ਕਿਹਨਾਂ ਦਾ ਖੂਨ ਪਸੀਨਾ ਮਿੱਟੀ ਦੇ ਵਿੱਚ ਰਲਿਆ ਤੇ ਕਿਵੇਂ ਸਾਡੇ ਤੱਕ ਪਹੁੰਚਦੇ ਆ। ਇਹ ਜਿਹੜਾ ਉਹਨਾਂ ਸਭ ਦਾ ਜਿਹੜੀ ਹੁਣ बेशक वो कैथोलिसिज्म च है, जो साडे च भी है कि जी इस्लाम च भी है कि खाण तो पहला तुसी दुआ करदे हो, असी भी अरदास करते हैं। और उहदे च जदों असी ये कहंदे हैं कि भाई ये खाना पीना जिहड़ा है ये रब दा दित्ता होया है नहीं, और आम ये कहंदे सी कि भाई ये रब दा, तो इसलिए जे किसान राही आया तो इनफैक्ट रब राही आया। और इस वेले जिस मुसीबत दा वो शिकार ने भारत दे, बेशक इंटरनेशनल जदों असीं देखते हैं तो कॉरपोरेट वर्ल्ड जां कैपिटलिस्ट सोसाइटी किवें जिहड़ी है लुट रही है, जां उन्हां दे लई ह्यूमन ब्लड नूं स्पिल करना, भुखे मारना जां रजा के मारना जां की उन्हां दे लई कोई ये मैनेज, उन्हां दे लई तां उन्हां दे अपने फाइनैंशियल इंटरस्ट ने। पर असीं जे इस वेले मोदी हकूमत जिन्हें 3 खेती कानून इस किस्म दे लिआंदे ਜਿਹਦੇ ਥੱਲੇ ਕੰਟਰੈਕਟ ਫਾਰਮਿੰਗ ਨੂੰ ਜਸਟੀਫਾਈ ਕਰ ਦਿੱਤਾ ਹੈ, ਜਿਹਦੇ ਥੱਲੇ MSP ਫਿਊਚਰ 'ਚ ਖਤਮ ਕਰਨ ਲਈ ਮੰਡੀਕਰਨ, ਮੰਡੀਆਂ ਦਾ ਵੀ ਭੋਗ ਪਾਉਣ ਦੀ ਲਾਈਨ ਲੈ ਆਂਦੀ, ਕਿਸਾਨ ਤੋਂ ਈਵਨ ਜੇ ਕੰਟਰੈਕਟ ਫਾਰਮਿੰਗ ਦੇ ਥੱਲੇ ਉਹਦੇ ਉਹ ਹੱਕ ਵੀ ਖੋਲੇ ਗਏ ਕਿ ਉਹ ਈਵਨ ਅਦਾਲਤ 'ਚ ਵੀ ਕਿਸੇ ਅਨਜਸਟਿਸ ਵਾਲੀ ਪ੍ਰੈਕਟਿਸ ਨੂੰ ਚੈਲੰਜ ਨਹੀਂ ਕਰ ਸਕਦੇ। ਔਰ ਜਿਵੇਂ ਪਿਛਲੇ 1 ਮਹੀਨੇ ਤੋਂ ਜ਼ਿਆਦਾ ਤੋਂ ਕਿਸਾਨ ਉਤਰੇ ਨੇ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਪੋਪੂਲਰ ਮੂਵਮੈਂਟ ਹੈ। ਜਿਹਨੂੰ ਪੋਪੂਲਰ ਦਾ ਮਤਲਬ ਮਸ਼ਹੂਰ ਹੀ ਨਹੀਂ ਹੁੰਦਾ, ਜਿਹਨੂੰ ਆਲ ਆਊਟ ਸਪੋਰਟ ਹੋਏ। ਲੇਕਿਨ ਕਿਵੇਂ ਗੋਦੀ ਮੀਡੀਆ ਨੇ ਇਗਨੋਰ ਕੀਤਾ, ਕਿਵੇਂ ਜਿਸ ਹਕੂਮਤ ਦੇ ਖਿਲਾਫ ਹੈ ਉਹ ਉਹਨੂੰ ਕਿਸਾਨਾਂ ਦੀ ਮੂਵਮੈਂਟ ਕਹਿਣ ਦੀ ਬਜਾਏ ਦਲਾਲਾਂ ਦੀ ਮੂਵਮੈਂਟ ਕਹਿੰਦੇ ਨੇ। ਉਹ ਕਿਵੇਂ ਮੋਦੀ ਜਿਹੜਾ ਉਹਨੂੰ ਕਸ਼ਮੀਰ ਦੇ ਆਰਟੀਕਲ 370 ਤੋੜਨ ਦੇ ਨਾਲ ਜੋੜ ਰਿਹਾ ਕਿ ਨਾ ਅਸੀਂ ਉਹ ਵਾਪਸ ਲਵਾਂਗੇ, ਨਾ ਅਸੀਂ ਇੱਥੇ ਝੁਕਾਂਗੇ। ਹੁਣ ਇਹ ਸਾਰੀ ਗੱਲ ਔਰ ਇਹ ਕਿਸਾਨਾਂ ਨੂੰ ਸਲੂਟ ਹੈ ਕਿ ਜਿੱਥੇ ਉਹਨਾਂ ਦੇ ਸਾਰੇ ਪਰਿਵਾਰ ਕੋਈ ਰੇਲਵੇ ਟਰੈਕਾਂ ਤੇ, ਕੋਈ ਟੋਲ ਪਲਾਜ਼ੇ, ਕੋਈ ਦੂਸਰਾ ਬੈਠਾ ਹੈ, ਉਹਨਾਂ ਦੀਆਂ ਜਥੇਬੰਦੀਆਂ ਜਿਹੜੀਆਂ ਕੰਟਰੋਲ ਕਰ ਰਹੀਆਂ ਨੇ, ਔਰ ਬੇਸ਼ੱਕ ਧਰਨੇ ਥਾਂ ਥਾਂ ਹੀ ਲੱਗੇ ਹੋਏ ਨੇ, ਉਹ ਬੜਾ ਜਿਹਨੂੰ ਕਹਿੰਦੇ ਨੇ ਕਿ ਪੋਚ ਕੇ ਪੈਰ ਧਰਨਾ ਜਾਂ ਫੂਕ ਕੇ ਪੈਰ ਧਰਨਾ, ਉਹ ਕਰ ਰਹੇ ਨੇ। ਔਰ ਸਾਡੇ ਕੰਸਰਨ ਵੀ ਨੇ ਇਹਦੇ 'ਚ, ਨਹੀਂ ਹੈ ਕਿ ਵੀ
ਅਸੀਂ ਵੀ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ। ਪਰ ਮੈਂ ਜਿਹੜੀ ਗੱਲ ਸਟਰੈਂਥ ਦੇਣ ਵਾਲੀ ਹੈ ਜੇ ਉਹਦੀ ਕਰਾਂ ਤੇ ਇੱਕ ਬਹੁਤ ਚੰਗਾ ਜਿਹੜਾ ਗੈਟ ਟੂਗੈਦਰ ਜਿਹਦੇ 'ਚ ਇਕੱਲੇ ਪੰਜਾਬ ਦੇ ਕਿਸਾਨ ਨਹੀਂ 500 ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਭਾਰਤ ਭਰ ਚੋਂ ਇਕੱਠ ਵੀ ਜਦੋਂ ਅਸੀਂ ਕਹਿੰਦੇ ਹਾਂ ਵੀ ਅਲਟੀਮੇਟਲੀ ਬਾਬੇ ਨਾਨਕ ਦਾ ਘਰ ਹੀ ਜਿਹੜਾ ਹੈ ਉਹ ਸਭ ਦਾ ਘਰ ਹੈ ਔਰ ਉੱਥੋਂ ਹੀ ਸੱਚ ਹੱਕ ਇਨਸਾਫ ਦੀ ਆਵਾਜ਼ ਉੱਠਣੀ ਹੈ। ਉਹ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਹੋਇਆ ਔਰ ਉਹਦੇ 'ਚ ਇੱਕ ਜਿਵੇਂ ਹਿੰਦੂ ਕਿਸਾਨ ਲੀਡਰ ਨੇ ਕਿਹਾ ਕਿ ਸਾਨੂੰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਭਾਰਤ ਦੇ ਕਿਸਾਨਾਂ ਨੂੰ ਜੇ ਕਿਸੇ ਨੇ ਜਿਹੜੀ ਹੈ ਅਗਵਾਈ ਦਿੱਤੀ ਹੈ ਔਰ ਝੰਡਾ ਸਭ ਤੋਂ ਪਹਿਲਾਂ ਚੁੱਕਿਆ ਔਰ ਚੈਲੰਜ ਕੀਤਾ ਹੈ ਤਾਂ ਸਿੱਖ ਕਿਸਾਨੀ ਨੇ ਉਹਨੇ ਸਿੱਖ ਕੌਮ ਨੂੰ ਟ੍ਰਿਬਿਊਟ ਦਿੱਤੀ ਕਿ ਸਾਨੂੰ ਫਖਰ ਹੈ ਇਸ ਕੌਮ ਤੇ। ਮੈਂ ਸਮਝਦਾ ਹਾਂ ਵੀ ਚਲੋ ਇਹ ਐਕਨੋਲੇਜ ਕਰਨਾ ਹੀ ਆਪਣੇ ਆਪ 'ਚ ਇੱਕ ਵੱਡੀ ਗੱਲ ਹੈ। ਔਰ ਉੱਥੇ ਜਿੱਥੇ ਉਹਨਾਂ ਨੇ 500 ਤੋਂ ਵੱਧ ਗੁਰਦੁਆਰਾ ਰਕਾਬਗੰਜ ਸਾਹਿਬ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਇਕੱਠੇ ਹੋਏ ਉਹਨਾਂ ਨੇ ਦੋ ਜਿਹੜੇ ਫੈਸਲੇ ਲਏ ਨੇ ਜਿਨ੍ਹਾਂ 'ਚ ਇਹ ਹੈ ਕਿ 5 ਨਵੰਬਰ ਨੂੰ 4 ਘੰਟੇ ਲਈ ਜਿਹੜਾ ਉਹ ਚੱਕਾ ਜਾਮ ਕੀਤਾ ਜਾਏਗਾ ਔਰ ਇਹ ਸ਼ਾਮ 4 ਵਜੇ ਤੱਕ ਦੁਪਹਿਰੇ 12 ਤੋਂ 4 ਤੱਕ ਔਰ 26-27 ਨਵੰਬਰ ਨੂੰ ਦਿੱਲੀ ਚਲੋ ਦਾ ਨਾਰਾ ਕਿਉਂਕਿ ਕਦੇ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਨੇ ਇਹੀ ਨਾਰਾ ਲਾਇਆ ਸੀ ਉਹਦੇ ਲਫ਼ਜ਼ ਹੀ ਅਸੀਂ ਦਿੱਲੀ ਚਲੋ ਅਲਟੀਮੇਟਲੀ ਅਸੀਂ ਦਿੱਲੀ ਲਿਬਰੇਟ ਕਰਾਣੀ ਹੈ ਬ੍ਰਿਟਿਸ਼ਰਸ ਤੋਂ। ਸੋ ਇਟਸ ਅ ਗੁੱਡ ਨੇਮ ਫॉर ਦਾ ਮਾਰਚ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਫਿਰ ਦਿੱਲੀ ਨੂੰ ਘੇਰਾਂਗੇ 4 ਜਿਹੜਾ 26 ਔਰ 27 ਨਵੰਬਰ ਨੂੰ। ਹੁਣ ਇੱਕ ਜਿਹਨੂੰ ਅਸੀਂ ਇਹ ਕਿਹਾ ਸੀ ਕਿ ਵੀ ਕਿਵੇਂ ਹਕੂਮਤ ਅੱਜ ਕਿਸਾਨਾਂ ਨੂੰ ਜਿਵੇਂ ਜੂਨ 84 ਤੇ ਫੌਜੀ ਹਮਲਾ ਕਰਨ ਵੇਲੇ ਉਹਨਾਂ ਨੇ ਸਿੱਖਾਂ ਨੂੰ ਦੁਸ਼ਮਣ ਐਲਾਨ ਕੇ ਹੀ ਟੈਂਕਾਂ ਤੋਪਾਂ ਦੀ ਵਰਤੋਂ ਨਾਲ ਜਿਹੜਾ ਅਕਾਲ ਤਖਤ ਖੰਡਰਾਤ ਬਣਾ ਦਿੱਤਾ ਸੀ। ਇਸ ਵੇਲੇ ਉਹ ਇਹ ਨਹੀਂ ਦੇਖ ਰਹੇ ਕਿ ਭਾਈ ਇਹ ਸਾਡੇ ਦੇਸ਼ ਦੇ ਅੰਨਦਾਤਾ ਜਿਨ੍ਹਾਂ ਨੇ ਸਾਡਾ ਢਿੱਡ ਭਰਿਆ ਭੁੱਖ ਨੰਗ ਕੱਢਿਆ ਕਿੱਥੇ ਇੱਥੇ ਪ੍ਰੈਜ਼ੀਡੈਂਟ ਜੌਨਸਨ ਨੇ ਇੰਦਰਾ ਗਾਂਧੀ ਨੂੰ ਬੇਇੱਜ਼ਤ ਕਰਕੇ ਤੋਰਿਆ ਸੀ। ਉਹਨਾਂ ਨੇ ਕਿਹਾ ਕਿਉਂਕਿ ਮੁਫਤ ਲਾਲ ਜਿਹੀ ਕਣਕ ਦਿੰਦੇ ਹੁੰਦੇ ਸੀ ਕੈਨੇਡੀ ਦੇ ਤੋਂ ਵੀ ਪਹਿਲਾਂ ਦੇ ਜ਼ਮਾਨੇ ਤੋਂ ਪੈਸੇ ਨਹੀਂ ਸੀ ਲੈਂਦਾ ਉਹਨੂੰ ਕਹਿੰਦਾ ਸੀ ਆਪਣੇ ਉੱਥੇ ਵੇਚ ਕੇ ਰੱਖ ਲਓ ਤੇ ਆਪਣੇ ਗਰੀਬਾਂ ਨੂੰ ਖਵਾਓ। ਤੇ ਉਹਨੇ ਜਦੋਂ ਫੇਰ ਆਈ ਇੰਦਰਾ ਗਾਂਧੀ ਇੱਥੇ ਜੌਨਸਨ ਤੋਂ ਲੈਂਡ ਕਿਉਂਕਿ ਉੱਥੇ ਪੂਰਾ ਭੁੱਖਮਰੀ ਪਈ ਹੋਈ ਸੀ ਜੌਨਸਨ ਨੇ ਕਿਹਾ ਕਿ ਵੀ ਇਹ ਇੱਕ ਤਰਫਾ ਨਹੀਂ ਟ੍ਰੈਫਿਕ ਹੁੰਦਾ ਤੁਸੀਂ ਘੱਟੋ ਘੱਟ ਜੇ ਕਣਕ ਸਾਡੀ ਲੈ ਰਹੇ ਹੋ ਵਿਤਨਾਮ 'ਚ ਸਾਡੀ ਜੰਗ ਚੱਲ ਰਹੀ ਹੈ ਇਹਦੇ 'ਚ ਸਾਡੀ ਹਮਾਇਤ ਕਰੋ। ਹੁਣ ਇਹਨਾਂ ਦਾ ਇਹ ਸੀ ਕਿ ਭਾਈ ਆਂਡਾ ਕਿਤੇ ਤੇ ਕੁੜਕੁੜ ਕਿਤੇ ਵੀ ਇਧਰੋਂ ਸੋਵੀਅਤ ਯੂਨੀਅਨ ਦੇ ਨਾਲ ਲੱਗੇ ਹੋਏ ਸੀ ਉਸ ਸਾਰੇ 'ਚ ਤੇ ਕਣਕ ਜਿਹੜੀ ਹੈ ਅਮਰੀਕਾ ਦੀ ਖਾ ਰਹੇ ਸੀ। ਸੋ ਇੰਦਰਾ ਗਾਂਧੀ ਨੇ ਯੂਆਂ ਕੀਤਾ ਤੇ ਉਹਨੇ ਉਹਨੂੰ ਫਟਕਾਰਿਆ ਕਿ ਸ਼ਰਮ ਕਰੋ ਸਾਡਾ ਖਾਂਦੇ ਹੋ ਤੇ ਉਹ ਰੋਂਦੀ ਉੱਥੇ ਆਈ ਕਿ ਵੀ ਔਰ ਸੁਬਰਾਮਨੀਅਮ ਸੀ ਸ਼ਾਇਦ ਉਦੋਂ ਉਹਨਾਂ ਦਾ ਕੋਈ ਹਾਇਰ ਅਪ ਐਗਰੀਕਲਚਰ ਮਿਨਿਸਟਰ ਸੀ ਜਾਂ ਉਹਨੇ PAU ਔਰ ਦੂਜੇ ਜਿਹੜੇ ਪੰਜਾਬ ਦੇ ਨੁਮਾਇੰਦੇ ਸੀ ਉਹਨਾਂ ਨੇ ਕਿਹਾ ਜੀ ਤੁਸੀਂ ਸਾਡੀ ਮਦਦ ਕਰੋ ਇਹ ਤੁਹਾਨੂੰ ਅਸੀਂ ਬੈਗਿੰਗ ਲੈ ਕੇ ਕਚਕੌਲ ਕਿ ਤੁਸੀਂ ਕਣਕ ਦਾ ਭਰਾ ਕੇ ਲਿਆਓ ਅਮਰੀਕਾ ਨਹੀਂ ਜਾਣ ਦਿੰਦੇ ਸਾਡੀ ਉਦੋਂ ਮੈਕਸੀਕੋ ਦੇ ਵਿੱਚ ਇੱਕ ਰਿਸਰਚ ਇੰਸਟੀਚਿਊਟ ਜਿਹੜੀ ਐਗਰੀਕਲਚਰ ਰਿਲੇਟਡ ਸੀ ਉਹਦਾ ਸਾਇੰਟਿਸਟ ਫਿਰ ਉਹਦੇ ਤਜਰਬੇ ਪੰਜਾਬ 'ਚ ਹੋਏ ਪੰਜਾਬ ਦੇ ਕਿਸਾਨਾਂ ਨੇ ਕਿਹਾ ਜੀ ਕੋਈ ਨਹੀਂ ਅਸੀਂ ਕਰਦੇ। ਇਵੇਂ ਕਣਕ ਦਾ ਝਾੜ ਵਧਣ ਦੀ ਕਹਾਣੀ ਔਰ ਵਿਦਨ ਨੈਕਸਟ 5-6 ਈਅਰ ਉਹਨਾਂ ਪੰਜਾਬ ਦੇ ਕਿਸਾਨਾਂ ਨੇ ਕੱਢ ਦਿੱਤਾ ਸਾਰਾ ਕੰਮ ਔਰ ਇੰਨੀ ਕੁ ਵੀਟ ਕਰ ਦਿੱਤੀ ਅੱਜ ਹਾਲ ਇਹ ਭਰੇ ਹੋਏ ਨੇ ਗੋਡਾਊਨ ਔਰ ਦੂਜੇ ਔਰ ਹੁਣ ਇਹ ਉਹਨਾਂ ਨੂੰ ਸਜ਼ਾ ਦੇ ਰਹੇ ਨੇ। ਉਹਨਾਂ ਨੇ ਤਾਂ ਜਦੋਂ ਆ ਕੇ ਉੱਥੇ ਰੋਂਦੀ ਆਈ ਵੀ ਆ ਹੈਗਾ ਹਾਲ ਅਗਲੇ ਸਾਲ ਭੁੱਖੇ ਮਰਾਂਗੇ ਉਹਨਾਂ ਨੇ ਸਾਨੂੰ ਇਹ ਕਹਿ ਕੇ ਤੋਰਿਆ ਕਿ ਵੀ ਵਿਤਨਾਮ 'ਚ ਸਾਡੀ ਮਦਦ ਕਰੋ ਨਹੀਂ ਤਾਂ ਗੈਟ ਲੌਸਟ। ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਹੈ। ਹੁਣ ਇਹ ਕਿਸ ਹੱਦ ਤੱਕ ਲਿਆ ਕੇ ਖੜਾ ਕੀਤਾ ਜੇ ਪੰਜਾਬ ਦੇ ਕਿਸਾਨਾਂ ਨੇ ਕਿਹਾ ਠੀਕ ਹੈ ਅਸੀਂ ਮਾਲ ਗੱਡੀਆਂ ਕਿਉਂਕਿ ਅਮਰਿੰਦਰ ਨੇ ਵੀ ਇਸ ਕਿਸਮ ਦੀ ਲਾਈਨ ਲਈ ਜੀ ਕੋਲਾ ਮੁੱਕ ਗਿਆ ਬਿਜਲੀ ਮੁੱਕ ਗਈ ਫਲਾਣਾ ਟਿਮਕਾ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਆ ਲੈਣ ਦਿਓ। ਹੁਣ ਉਹਨਾਂ ਦਾ ਜਿਹੜਾ ਮਿਨਿਸਟਰ ਹੈ ਉਹ ਕਹਿੰਦਾ ਜੀ ਨਾ 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 ਇਹ ਸਾਡੀ ਮਾਲ ਗੱਡੀਆਂ ਸੇਫ ਐਂਡ ਸਿਕਿਉਰ ਨਹੀਂ ਨੇ ਔਰ ਅਸੀਂ ਇਹ ਨਹੀਂ ਉਹਨਾਂ ਨੇ 2 ਦਿਨ ਚਲਾ ਕੇ ਉਹਨਾਂ ਨੂੰ ਬੰਦ ਕਰ ਦਿੱਤਾ। ਹੁਣ ਇਹ ਪ੍ਰੈਸ਼ਰ ਐਕਸਰਟ ਕਰਨ ਦੇ ਲਈ ਕਿ ਜੀ ਨਾਲ ਹੀ ਅਮਰਿੰਦਰ ਨੂੰ ਕਿਹਾ ਕਿ ਜੀ ਯਕੀਨੀ ਬਣਾਓ ਟਰੈਕ ਖਾਲੀ ਹੋਣ ਫਲਾਣੇ ਹੋਣ ਔਰ ਕਿਸਾਨ ਜਥੇਬੰਦੀਆਂ ਨੇ ਬਿਲਕੁਲ ਇਹ ਠੀਕ ਕਿਹਾ ਕਿ ਮਾਲ ਗੱਡੀਆਂ ਬੰਦ ਕਰਨਾ ਪੰਜਾਬ ਨੂੰ ਅਲੱਗ ਥਲੱਗ ਕਰਨ ਦੀ ਫਿਰਕੂ ਨੀਤੀ ਫਿਰਕਾ ਪ੍ਰਸੰਗ ਦਾ ਕਮਿਊਨਲ ਕਿ ਇਹ ਪੰਜਾਬ ਕਿਉਂਕਿ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਭੈਣ ਜੀ ਅਮਨਜੋਤ ਕੌਰ ਔਰ ਦੀ ਲਿਖਤ ਦਾ ਵੀ ਹਵਾਲਾ ਦਿੱਤਾ ਸੀ ਕਿ ਉਹ ਪਨਿਸ਼ ਕਰਨਾ ਚਾਹੁੰਦੇ ਨੇ ਹੁਣ ਕਲੈਕਟਿਵਲੀ ਔਰ ਉਹਨਾਂ ਨੇ ਕਿਹਾ ਵੀ ਇਹ ਤਾਂ ਇਹਨਾਂ ਦੀ ਮੂਵਮੈਂਟ ਜਾਰੀ ਰਹੇਗੀ ਤੇ ਉਹਨਾਂ ਨੇ ਕਿਹਾ ਕਿ ਵੀ ਇਹ ਫਿਰਕੂ ਕਮਿਊਨਲ ਕਾਰਡ ਪਲੇ ਕਰ ਰਹੇ ਨੇ
ਔਰ ਇਹਦੇ 'ਚ ਉਹਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਉਹਨਾਂ ਨੇ ਕਿਹਾ ਵੀ ਸਾਰੀਆਂ ਪਟੜੀਆਂ ਖੋਲ ਦੇਣ ਦੇ ਬਾਵਜੂਦ ਮਾਲ ਗੱਡੀਆਂ ਚੱਲਣ ਤੋਂ ਰੋਕਣਾ ਇਹ ਸੈਂਟਰ ਦੀ ਪੰਜਾਬ ਪ੍ਰਤੀ ਕਿੰਨੀ ਫਿਰਕੂ ਨੀਤੀ ਹੈ ਇਹਦਾ ਪਰਦਾਫਾਸ਼ ਕਰਦੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਮੋਦੀ ਸਰਕਾਰ ਪੰਜਾਬ ਨੂੰ ਸਬਕ ਸਿਖਾਉਣ ਦੇ ਰਾਹ ਤੇ ਤੁਰ ਪਈ ਲੱਗਦੀ ਹੈ ਕਿ ਇਹਨਾਂ ਨੇ ਪਹਿਲਾਂ ਪੰਜਾਬ ਦੇ ਵਿੱਚ ਦਲਿਤ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ। ਅਸੀਂ ਕੱਲ ਜ਼ਿਕਰ ਕੀਤਾ ਸੀ, ਮੈਂ ਵੇਰ ਵਿੱਚ ਨਹੀਂ ਜਾਵਾਂਗਾ, ਉਹ ਤਾਂ ਮੂੰਹ ਦੀ ਖਾਣੀ ਪਈ ਉਹਨਾਂ ਨੂੰ। ਫਿਰ ਉਹਨਾਂ ਨੇ ਕਿਹਾ ਵੀ ਹੁਣ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ, ਕੋਲਾ ਖਾਦਾਂ ਦੀ ਖੇਪ ਜਿਹੜੀ ਹੈ ਪੰਜਾਬ 'ਚ ਆਉਣ ਤੋਂ ਰੋਕ ਦਿੱਤੀ। ਗੁਡਸ ਟ੍ਰੇਨਸ ਦੇ ਵਿੱਚ ਉਹੀ ਫਰਟੀਲਾਈਜ਼ਰ ਵੀ ਆਉਣੇ ਸੀ ਔਰ ਕੋਲ ਵੀ ਆਉਣਾ ਸੀ। ਉਹਨਾਂ ਨੇ ਕਿਹਾ ਵੀ ਇਹ ਜੋ ਮਰਜ਼ੀ ਕਰਨ, ਹੁਣ ਅਸੀਂ ਕਿਸਾਨਾਂ ਦੇ ਇਹ ਜਿਹੜੇ ਅਸੀਂ ਇਕਜੁੱਟ ਹੋ ਕੇ ਇਸ ਦੇ ਖਿਲਾਫ ਲੜਾਂਗੇ ਔਰ ਇਹਨਾਂ ਦੇ ਜਿਹੜੇ ਪੰਜਾਬ ਨੂੰ ਮਾਰੂ ਜਿਹੜੇ ਇਹਨਾਂ ਦੇ ਮਨਸੂਬੇ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਔਰ ਇਸ ਸਾਰੇ 'ਚ ਉਹਨਾਂ ਨੇ ਕਿਹਾ। ਔਰ ਗੱਲ ਇੱਥੇ ਹੀ ਨਹੀਂ ਹੈ, ਤੁਸੀਂ ਦੇਖੋ ਕਿ ਕਿਵੇਂ ਇਹਨਾਂ ਦੀ ਔਰ ਇਹ ਬੀਜੇਪੀ ਔਰ ਹਿੰਦੂਤਵੀ ਜਿਹੜੀਆਂ ਤਾਕਤਾਂ ਨੇ ਉਹ ਕਿਵੇਂ ਰਲ ਕੇ ਕੰਮ ਕਰ ਰਹੀਆਂ ਨੇ। ਇੱਕ ਕੋਈ ਹਿੰਦੂ ਧਰਮ ਪਰਿਸ਼ਦ ਹੈ, ਉਹਨਾਂ ਦੇ ਪੈਟੀਸ਼ਨਰ ਸੁਪਰੀਮ ਕੋਰਟ 'ਚ ਪਹੁੰਚ ਗਏ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਹੈ ਉਹਨਾਂ ਨੇ ਪਲੀ ਇਹ ਲਈ ਕਿ ਬੈਨ ਕਰੋ, ਬੈਨ ਲਾਓ ਇਹ ਪ੍ਰੋਟੈਸਟ ਦੇ ਉੱਤੇ, ਪ੍ਰੋਸੈਸ਼ਨਸ ਤੇ ਜਿਹੜੇ ਕਾਨੂੰਨਾਂ ਦੇ ਖਿਲਾਫ, ਜਿਹੜੇ ਖੇਤੀਬਾੜੀ ਕਾਨੂੰਨ ਨੇ ਉਹਨਾਂ ਦੇ ਖਿਲਾਫ ਜਿਹੜੇ ਪ੍ਰੋਟੈਸਟ ਔਰ ਪ੍ਰੋਸੈਸ਼ਨ ਹੋ ਰਹੇ ਨੇ। ਔਰ ਉਹਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਫਰੇਮਿੰਗ ਆਫ ਰੂਲਸ ਐਂਡ ਗਾਈਡਲਾਈਨਸ to bar agitations in this regard. It even asked for a blanket bar on dissemination of propaganda on social media against the parliamentary agriculture legislation. ਉਹਨਾਂ ਨੇ ਕਿਹਾ ਜੀ ਸੋਸ਼ਲ ਮੀਡੀਆ ਦਾ ਜਿਹੜਾ ਪ੍ਰੋਪੇਗੈਂਡਾ ਹੈ ਇਹਦੇ ਤੇ ਵੀ ਬੈਨ ਲਾਓ ਔਰ ਇਹਦੇ ਤੇ ਔਰ ਤੁਸੀਂ ਦੇਖੋ ਵੀ ਕਿਵੇਂ ਭਾਵੇਂ ਉਹਦਾ ਫੈਸਲਾ ਅਦਰਵਾਈਜ਼ ਉਹਨਾਂ ਨੇ ਦਿੱਤਾ ਹੈ, ਲੇਕਿਨ ਇੱਕਦਮ ਉਹਨਾਂ ਦਾ ਚੀਫ ਜਸਟਿਸ ਔਰ ਉਹ 3 ਜੱਜ ਬੈਂਚ ਬੈਠ ਗਿਆ ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਅਜੇ ਯੂ ਕੈਨ ਨਾਟ ਆਸਕ ਫॉर ਅ ਜਨਰਲ ਡਾਇਰੈਕਸ਼ਨ ਟੂ ਇੰਪਲੀਮੈਂਟ ਦ ਐਕਟ, ਯੂ ਹੈਵ ਟੂ ਬ੍ਰਿੰਗ ਫੋਰਥ ਸਪੈਸੀਫਿਕ ਕੇਸਿਸ। ਹੁਣ ਸੁਪਰੀਮ ਕੋਰਟ ਨੇ ਹਿੰਦੂ ਪਰਿਸ਼ਦ ਦੀ ਇਸ ਪਟੀਸ਼ਨ ਨੂੰ ਕਿ ਜੀ ਪਾਬੰਦੀਆਂ ਲਾਓ ਇਹਨਾਂ ਤੇ, ਉਹਨੇ ਕਿਹਾ ਜੀ ਅਸੀਂ ਇਨ ਜਨਰਲ ਨਹੀਂ ਲਾ ਸਕਦੇ, ਕੋਈ ਕੇਸ ਲਿਆਓ। ਹੁਣ ਉਹ ਕੇਸ ਬਿਲਟ ਕਰਨਗੇ ਜੀ ਫਲਾਣੀ ਥਾਂ ਭੁੱਖੇ ਮਰ ਗਏ ਕਿਉਂਕਿ ਉਹ ਗੂਡਸ ਟ੍ਰੇਨ ਨਹੀਂ ਗਈ ਜਾਂ ਟ੍ਰੇਨਾਂ ਪੈਸੇਂਜਰ ਟ੍ਰੇਨ ਨਹੀਂ ਗਈ। ਔਰ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਕਿਵੇਂ ਕਿਸ ਹੱਦ ਤੱਕ ਜਾ ਚੁੱਕੇ ਨੇ। ਔਰ ਇਸ ਸਾਰੇ ਚੋਂ ਜਿਹੜਾ ਪੰਜਾਬ ਫਾਰਮ ਲਾਜ਼ ਇਨਸਟੈਡ ਆਫ ਪ੍ਰੋਟੈਕਟਿੰਗ ਫਾਰਮਰਸ ਦੇ ਵਿਲ ਲਿਮਿਟ ਦੇਅਰ ਕੰਪੀਟੀਟਿਵਨੈਸ। ਹੁਣ ਜਿਹੜੀ ਮੰਗ ਹੈ ਕਿਸਾਨਾਂ ਦੀ ਉਹਦੇ ਤੇ ਅਮਲ ਦਰਾਮਦ ਨਹੀਂ ਕੀਤਾ। ਇਹਨਾਂ ਦੇ ਅਨਨੋਨ ਸੋ ਕਾਲਡ ਜਿਹੜੇ ਐਕਸਪਰਟ ਨੇ ਸੈਂਟਰ 'ਚ ਬੈਠੇ, ਉਹਨਾਂ ਨੇ ਕਿਹਾ ਜੀ ਜਿਹੜੇ ਪੰਜਾਬ ਗਵਰਨਮੈਂਟ ਪੰਜਾਬ ਲੈਜਿਸਲੇਚਰ ਨੇ 4 ਕਾਨੂੰਨ ਪਾਸ ਕੀਤੇ ਨੇ ਇਹ ਕਿਸਾਨਾਂ ਨੂੰ ਪ੍ਰੋਟੈਕਟ ਨਹੀਂ ਕਰਨਗੇ। ਇਹ ਜਿਹੜਾ ਹੀ ਉਹਨਾਂ ਦਾ ਸਗੋਂ ਕੰਪੀਟੀਸ਼ਨ ਹੈ ਉਸ ਦੇ ਉੱਤੇ ਜਿਹੜੀ ਹੈ ਉਹ ਉਸ ਨੂੰ ਵੀ ਰੋਕ ਦਿੰਦੇ ਨੇ ਔਰ ਇਹ ਠੀਕ ਨਹੀਂ ਨੇ। ਦੇ ਸੇ ਲਾਜ਼ ਵਿਲ ਡਿਸਇਨਸੈਂਟੀਵਾਈਜ਼ ਇਨਵੈਸਟਮੈਂਟ ਬਾਈ ਪ੍ਰਾਈਵੇਟ ਸੈਕਟਰ ਇਨ ਪੰਜਾਬ ਐਂਡ ਹਿੰਡਰ ਓਵਰਆਲ ਡਿਵੈਲਪਮੈਂਟ ਆਫ ਐਗਰੀਕਲਚਰ ਸੈਕਟਰ। ਕਿ ਜੀ ਇਹ ਜਿਹੜਾ ਤੁਸੀਂ ਪ੍ਰਾਈਵੇਟ ਅਦਾਰਿਆਂ ਨੂੰ ਪਾਬੰਦੀ ਲਾ ਰਹੇ ਹੋ ਇਹ ਤਾਂ ਕਿਸਾਨਾਂ ਦੀ ਪ੍ਰੋਗਰੈਸ ਰੁਕ ਜਾਏਗੀ। ਜਿਵੇਂ ਉਹ ਕਹਿ ਰਹੇ ਨੇ ਜੀ ਇਹ ਲਾਅ ਅਸੀਂ ਲਿਆਂਦੇ ਨੇ ਕਿਸਾਨਾਂ ਨੂੰ ਬਹੁਤ ਅਮੀਰ ਬਣਾ ਦੇਣਗੇ। ਔਰ ਜਿਵੇਂ ਇੱਕ ਆਪੋਜੀਸ਼ਨ ਲੀਡਰ ਨੇ ਕਿਹਾ ਵੀ ਇਹ ਜੁਮਲਾ ਇਵੇਂ ਹੀ ਹੈ ਜਿਵੇਂ ਹੈ ਕਿ ਹਰ ਇੱਕ ਦੀ ਜੇਬ ਦੇ ਵਿੱਚ 15-15 ਲੱਖ ਰੁਪਈਆ ਆ ਜਾਏਗਾ ਔਰ ਫਿਕਰ ਨਾ ਕਰੋ। ਉਹਨਾਂ ਨੇ ਕਿਹਾ ਜੀ ਹੁਣ ਤਬਾਹੀ ਤੁਸੀਂ ਕਿਸਾਨਾਂ ਦੀ ਕਰ ਰਹੇ ਹੋ ਤੇ ਕਿਸਾਨਾਂ ਨੂੰ ਕਹਿ ਰਹੇ ਜੀ ਤੁਹਾਡੀ ਤਬਾਹੀ 'ਚ ਹੀ ਤੁਹਾਡਾ ਭਲਾ ਹੈ। ਜੇ ਤੁਸੀਂ ਤਬਾਹ ਹੋਵੋਗੇ ਮਰੋਗੇ ਫਿਰ ਕਿਤੇ ਜੰਮੋਗੇ, ਹੋ ਸਕਦਾ ਅਗਲਾ ਜਨਮ ਜਿਹੜਾ ਕਿਸੇ ਬ੍ਰਾਹਮਣ ਦੇ ਘਰ 'ਚ ਹੋ ਜਾਏ, ਫਿਰ ਤਾਂ ਤੁਸੀਂ ਉੱਚ ਜਾਤੀ ਹੋ। ਅਸੀਂ ਤੁਹਾਡੇ ਭਲੇ ਲਈ ਤੁਹਾਨੂੰ ਤਬਾਹ ਕਰ ਰਹੇ ਹਾਂ। ਲੇਕਿਨ ਅਸੀਂ ਸਮਝਦੇ ਹਾਂ ਕਿ ਵੀ ਸਾਡਾ ਦਿਲ ਔਰ ਸਾਡਾ ਅੰਦਰ ਉਹਨਾਂ ਦੇ ਨਾਲ ਜੁੜਿਆ ਹੋਇਆ ਪੰਜਾਬ ਦੀ ਧਰਤੀ ਦੇ ਇਹਨਾਂ ਬਹਾਦਰ ਸਪੁੱਤਰ ਸਪੁੱਤਰੀਆਂ ਦੇ ਨਾਲ, ਕਿਸਾਨਾਂ ਦੇ ਨਾਲ ਜਿਹੜੇ ਹੱਕ ਸੱਚ ਇਨਸਾਫ ਦੇ ਲਈ ਲੜ ਰਹੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।